दो भारत दीयां वड्डियां कंपनियां जिन्हां दे विच रॉकस्टर कैमिकल्स एंड एथोस कैमिकल्स उन्हां नूं न्यूयॉर्क की अदालत दे विच यूएस मैजिस्ट्रेट जज जोसेफ मैरुलो ने उन्हां नूं जिहड़ा है वो डिटेन करन दा कंपनी दे मालकां नूं आर्डर कीता है। इन्हें ऑलरेडी फड़ लिया ने और जे कन्विक्शन हुई 53 साल सज़ा होएगी। उन्होंने कहा जी ये इंडिया तो इनू फैंटनाइल नू कर रहे हैं और ये जड़ा फिर ड्रग्स दे तौर के उत्ते इनू डिस्ट्रीब्यूट करते हैं अमरीका और मैक्सीको दे विच। बिकॉज द बेस्ट वे टू स्टॉप illicit fentanyl from killing Americans and devastating communities is by preventing it from being manufactured in the first place, said Secretary of Homeland Security Alexandro N. Mayorkas. Ultramarine, a US-based world leader in design and production of undersea warfare capabilities, and Bharat Dynamics Limited will jointly supply and manufacture sonobuoys for the Indian Navy as per US Navy standard, with production split across US and Canada in accordance with Make in India principle. Strategic Technology Partnership issued on January 6 at the end of US National Security Advisor Jake Sullivan's visit to India on the aspect of deepening defense innovation and industrial cooperation. दर्शकों ब्रेक तो बाद ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਦੀਆਂ ਦੋ ਉੱਘੀਆਂ ਕੰਪਨੀਆਂ ਦੇ ਖਿਲਾਫ ਨਿਊਯਾਰਕ ਦੀ ਅਦਾਲਤ ਵਿੱਚ ਕ੍ਰਿਮੀਨਲ ਕਨਸਪੀਰੇਸੀ ਦਾ ਕੇਸ ਦਰਜ ਕੀਤਾ ਗਿਆ ਹੈ ਔਰ ਉਹਨਾਂ ਵੱਲੋਂ ਭਾਰਤ ਤੋਂ ਫੈਂਟਾਨਾਈਲ ਇੰਪੋਰਟ ਕੀਤਾ ਗਿਆ ਜਿਸ ਨੂੰ ਹੈਰੋਇਨ ਡਰੱਗ ਬਣਾਉਣ ਵਿੱਚ ਵਰਤਿਆ ਜਾਂਦਾ ਹੈ। ਔਰ ਪਰ ਦੂਸਰੇ ਪਾਸੇ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਭਾਰਤ ਨਾਲ ਕਈ ਸੌਦੇਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो एक गल समझ तो बाहर है क्योंकि असी कल भी ये एक सैगमेंट किया कि भी जिमें इन्हां दा नैशनल सिक्योरिटी एडवाइज़र जेक सलीवान अचानक दिल्ली जा पहुंचा। पहला एस जयशंकर इत्थे बैठा रहा और उहदी लास्ट विजिट है 20 तरीक नूं तां उन्होंने अपना जिहड़ा है वो छड्ड देना सब कुछ। और जिहड़ी डील मनमोहन सिंह के जमाने की सी 2007-8 के नेड़े आलमोस्ट इन्ने सालों बाद कि जी जिहड़ा कंपनियां दे उत्ते न्यूकलीयर पाबंदियां सी कि डील नहीं कर सकदियां वो पाबंदियां चुक दित्तियां। और फिर जिवें असीं जिक्र कीता सी कि भी होर की कुक हो रहा है की नहीं है कोई समझ नहीं आ रही भी की है। हुण भी अज दो खबरां जिहड़ियां ने ऑपोजिट पोल दियां ने। एक पासे ਤਾਂ ਅਸੀਂ ਇਹ ਖਬਰ ਵੱਡੀ ਹੈ ਕਿ ਦੋ ਭਾਰਤ ਦੀਆਂ ਵੱਡੀਆਂ ਕੰਪਨੀਆਂ ਜਿਨ੍ਹਾਂ ਦੇ ਵਿੱਚ ਰੌਕਸਟਰ ਕੈਮੀਕਲਸ ਐਂਡ ਐਥੋਸ ਕੈਮੀਕਲਸ ਉਹਨਾਂ ਨੂੰ ਨਿਊਯਾਰਕ ਦੀ ਅਦਾਲਤ ਦੇ ਵਿੱਚ ਯੂਐਸ ਮੈਜਿਸਟ੍ਰੇਟ ਜੱਜ ਜੋਸੈਫ ਮੈਰੂਲੋ ਨੇ ਈਸਟਰਨ ਡਿਸਟ੍ਰਿਕਟ ਹੈ ਨਿਊਯਾਰਕ ਦਾ ਉਹਨਾਂ ਨੂੰ ਜਿਹੜਾ ਹੈ ਉਹ ਡਿਟੇਨ ਕਰਨ ਦਾ ਕੰਪਨੀ ਦੇ ਮਾਲਕਾਂ ਨੂੰ ਆਰਡਰ ਕੀਤਾ ਕੋਰਟ ਨੇ। ਉਹਨਾਂ 'ਚ ਭਾਵੇਸ਼ ਲਾਥੀਆ ਇਹ ਫਾਊਂਡਰ ਹੈ ਅਤੇ ਸੀਨੀਅਰ ਐਗਜ਼ੈਕਟਿਵ ਹੈ ਰੈਕਸਟਿਓਰ ਕੈਮੀਕਲਸ ਦਾ। ਔਰ ਉਹਨਾਂ ਦੇ ਉੱਤੇ ਜਿਹੜੇ ਨੇ 4 ਜਨਵਰੀ ਨੂੰ ਜਿਹੜੇ ਨੇ ਚਾਰਜ ਆਇਤ ਕੀਤੇ ਗਏ ਨੇ। ਔਰ ਜੇ ਜਿਹੜੇ ਚਾਰਜ ਨੇ ਉਹਨਾਂ ਦੇ ਉੱਤੇ ਇਹਨਾਂ ਦੇ ਮੁਤਾਬਕ ਸਜ਼ਾ ਹੋਏ ਤਾਂ ਇਹ 53 ਸਾਲ ਦੀ ਸਜ਼ਾ ਬਣਦੀ ਹੈ ਕੈਦ ਜੇਲ੍ਹ। ਹੁਣ ਇਹ ਸਾਰੇ 'ਚ ਕਿਉਂਕਿ ਮੇਰੇ ਲਈ ਵੀ ਇਹ ਸਾਰਾ ਬੜਾ ਇੱਕ ਕਿਉਂਕਿ ਇਸ ਦਾ ਅਸੀਂ ਕੈਨੇਡਾ ਦੇ ਹਵਾਲੇ ਨਾਲ ਤਾਂ ਜ਼ਿਕਰ ਸੁਣਿਆ ਜਦੋਂ ਜਸਟਿਨ ਟਰੂਡੋ ਨੂੰ ਇਹਨੇ ਟਾਰਗੇਟ ਕੀਤਾ ਪ੍ਰੈਜ਼ੀਡੈਂਟ ਟਰੰਪ ਨੇ ਤਾਂ ਉਹਦੇ 'ਚ ਜਿੱਥੇ ਇਲੀਗਲ ਮਾਈਗ੍ਰੇਸ਼ਨ ਦੀ ਗੱਲ ਕੀਤੀ ਕਿ ਜੀ ਕੈਨੇਡਾ ਤੋਂ ਅਮਰੀਕਾ 'ਚ ਆਉਂਦੇ ਨੇ ਉੱਥੇ ਸੀ ਕਿ ਜੀ ਇਹ ਜਿਹੜੀ ਹੈ ਫੈਂਟਨਾਈਲ ਜਿਹਨੂੰ ਚਾਈਨਾ 'ਚ ਦੀ ਬਣੀ ਹੁੰਦੀ ਹੈ ਜ਼ਿਆਦਾ ਇੰਡੀਅਨ ਕੰਪਨੀਆਂ ਵੀ ਬਣਾਉਂਦੀਆਂ ਨੇ ਕਿ ਉਹ ਕੈਨੇਡਾ ਰਾਹੀਂ ਸਮਗਲ ਹੋ ਕੇ ਇੱਥੇ ਆਉਂਦੀ ਹੈ ਔਰ ਉਹਨੂੰ ਜਿਹੜਾ ਫਿਰ ਡਰੱਗ ਦੇ ਲਈ ਇਸਤੇਮਾਲ ਕੀਤਾ ਜਾਂਦਾ ਐਜ਼ ਏ ਡਰੱਗ। ਪਰ ਇਸ ਰਿਪੋਰਟ ਤੋਂ ਇਹ ਲੱਗਦਾ ਕਿ ਵੀ ਇਹ ਜਿਹੜੀ ਫੈਂਟਨਾਈਲ ਹੈ ਇਹ ਜ਼ਾਹਰ ਹੈ ਕਿ ਇਹ ਸਾਰੇ ਓਪੀਅਮ ਦੇ ਨਾਲ ਹੀ ਜੁੜੇ ਹੋਏ ਨੇ ਔਰ ਕਿ ਵੀ ਇਹ 50 ਟਾਈਮ ਜ਼ਿਆਦਾ ਓਪੀਅਮ ਤੋਂ ਜ਼ਿਆਦਾ ਪੋਟੈਂਟ ਹੈ ਅਤੇ ਹੈਰੋਇਨ ਤੋਂ 100 ਗੁਣਾ ਜ਼ਿਆਦਾ ਪੋਟੈਂਟ। ਹੁਣ ਅਸੀਂ ਜਦੋਂ
ਈਵਨ ਜਿਹੜਾ ਅੱਜ ਤੱਕ ਵੀ ਜਿਹੜਾ ਬੈਸਟ ਪੇਨ ਕਿਲਰ ਹੈ ਉਹ ਜਿਹੜੀ ਓਪੀਅਮ ਹੈ। ਔਰ ਜਿਹੜੇ ਈਵਨ ਹਾਰਟ ਰਿਲੇਟਡ ਜਾਂ ਦੂਜੇ ਤੋਂ ਪੇਨ ਹੁੰਦੀ ਆ, ਜਿਹੜੇ ਇੰਜੈਕਸ਼ਨਸ ਅੱਜ ਤੋਂ 40 ਸਾਲ ਪਹਿਲਾਂ ਵੀ ਲੱਗਦੇ ਸੀ, ਮੋਰਫੀਨ, ਪੈਥੇਡਿਨ, ਓਪੀਅਮ ਨਾਲ ਹੀ ਜੁੜੇ ਹੋਏ ਨੇ, ਕਿਉਂਕਿ ਇਹੀ ਬੈਸਟ ਹੈ ਜਿਹੜਾ ਦਿਮਾਗ ਨੂੰ ਜਾ ਕੇ ਰਿਲੀਫ ਦਿੰਦਾ। ਹੁਣ ਇਹ ਜਿਹੜੀ ਇਹ ਫੈਂਟਨਾਈਲ ਹੈ, ਇਹ 50 ਟਾਈਮ ਜ਼ਿਆਦਾ ਪੋਟੈਂਟ ਹੈ ਓਪੀਅਮ ਨਾਲੋਂ, ਤੇ ਹੈਰੋਇਨ ਉਹਦਾ ਫਰਦਰ ਉਹਦਾ ਫਾਈਨ ਕਰਕੇ ਡਰੱਗ ਬਣਾਈ ਜਾ ਉਹਦੇ ਨਾਲੋਂ 100 ਟਾਈਮਸ ਮੋਰ ਹੈ। ਹੁਣ ਇਹ ਜਿਹੜੇ ਚਾਰਜ ਹੈ ਕਿ ਵੀ ਅਲੈਜ ਥੀਸ ਕੰਪਨੀਜ਼ ਐਂਡ ਏ ਕੰਪਨੀ ਫਾਊਂਡਰ ਐਂਡ ਸੀਨੀਅਰ ਐਗਜ਼ੈਕਟਿਵ who is now in custody conspired to distribute and import fentanyl precursor chemicals from India to the United States and Mexico, said Attorney General Merrick Garland. ਹੁਣ ਜਿਹੜੇ ਚਾਰਜ ਨੇ ਆਲਰੇਡੀ ਫੜ ਲਏ ਨੇ, ਔਰ ਜੇ ਕਨਵਿਕਸ਼ਨ ਹੋਈ 53 ਸਾਲ ਸਜ਼ਾ ਹੋਏਗੀ। ਉਹਨਾਂ ਨੇ ਕਿਹਾ ਜੀ ਇਹ ਇੰਡੀਆ ਤੋਂ ਇਹਨੂੰ ਫੈਂਟਨਾਈਲ ਨੂੰ ਕਰ ਰਹੇ ਨੇ, ਔਰ ਇਹ ਜਿਹੜਾ ਫਿਰ ਡਰੱਗਸ ਦੇ ਤੌਰ ਦੇ ਉੱਤੇ ਇਹਨੂੰ ਡਿਸਟਰੀਬਿਊਟ ਕਰਦੇ ਨੇ ਅਮਰੀਕਾ ਔਰ ਮੈਕਸੀਕੋ ਦੇ ਵਿੱਚ। ਔਰ ਉਹਨਾਂ ਨੇ ਕਿਹਾ ਵੀ ਕਿਉਂਕਿ ਇਸ ਵੇਲੇ ਅਮਰੀਕਾ 'ਚ ਇੱਕ ਵੱਡੀ ਜੰਗ ਹੈ, ਅਸੀਂ ਇਸ ਲਈ ਡਰੱਗਸ ਦੇ ਅਗੇਂਸਟ ਜਿਹੜੇ ਫੋਰਨ ਪ੍ਰੀਕਰਸਰ ਕੈਮੀਕਲ ਐਕਸਪੋਰਟਰਸ ਨੇ ਇਹਨਾਂ ਕੰਪਨੀਆਂ ਵਾਂਗ, ਇਹਨਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਕਿ ਵੀ ਬਿਕੋਜ਼ ਦਾ ਬੈਸਟ ਵੇ ਟੂ ਸਟਾਪ illicit fentanyl from killing Americans and devastating communities is by preventing it from being manufactured in the first place, said Secretary of Homeland Security Alexandro N. Mayorkas. ਹੁਣ ਇਹ ਬਹੁਤ ਵੱਡਾ ਚਾਰਜ ਹੈ, ਔਰ ਇਸ ਲੈਵਲ ਦੀਆਂ ਕੰਪਨੀਆਂ ਇਹ ਪਹਿਲੀ ਵਾਰ ਹੈ ਕਿ ਜਿਹੜੀ ਇਸ ਲੈਵਲ ਦੇ ਉੱਤੇ ਉਹਨਾਂ ਨੇ ਚਾਰਜ ਕੀਤਾ। ਹੁਣ ਉਸ ਤੋਂ ਪਹਿਲਾਂ ਅਸੀਂ ਅਡਾਨੀ ਔਰ ਉਹਦੇ 7 ਐਗਜ਼ੈਕਟਿਵ, ਜਿਹਦੇ 'ਚ ਉਹਦਾ ਭਤੀਜਾ ਸਾਗਰ ਅਡਾਨੀ, ਉਹਨਾਂ ਦੇ ਉੱਤੇ ਕਿਵੇਂ ਅਮਰੀਕਨ ਟੈਕਸ ਪੇਅਰਸ ਦੇ ਨਾਲ ਧੋਖਾ, ਉਹਨਾਂ ਦੀ ਮਨੀ ਔਰ $260 ਮਿਲੀਅਨ ਦੀਆਂ ਆਪਣਾ ਸੋਲਰ ਪ੍ਰੋਜੈਕਟ ਜਿੱਤਣ ਦੇ ਲਈ ਉੱਥੇ ਭਾਰਤ ਦੇ ਵਿੱਚ ਮਹਾਰਾਸ਼ਟਰਾ, ਉੜੀਸਾ, ਛੱਤੀਸਗੜ੍ਹ ਔਰ ਇੱਕ ਅੱਧੀ ਹੋਰ ਸਟੇਟ ਆਂਧਰਾ ਸ਼ਾਇਦ, ਉਹਨਾਂ ਨੂੰ ਰਿਸ਼ਵਤ ਦੇਣਾ ਔਰ ਇਨਫੋਰਮੇਸ਼ਨ ਰਿਲੀਜ਼ ਨਾ ਕਰਨਾ। ਹੁਣ ਇੱਕ ਪਾਸੇ ਤਾਂ ਇਸ ਲੈਵਲ ਦੇ ਧੋਖੇ ਦੀਆਂ ਖਬਰਾਂ ਨੇ। ਹੁਣ ਦੂਸਰੀ ਖਬਰ ਸਾਈਮਲਟੇਨੀਅਸਲੀ ਭਾਰਤ ਦੀ ਵੱਡੀ ਨਿਊਜ਼ ਏਜੰਸੀ ਦੀ, ਇੰਡੀਆ US to jointly manufacture interoperable sonobuoys for Navy। ਹੁਣ ਇਹ ਵੀ ਜੈਕ ਸਲੀਵਾਨ ਦੀ ਵਿਜ਼ਿਟ ਦੇ ਦੌਰਾਨ ਹੋ ਰਿਹਾ ਕਿ ਵੀ ਅਲਟਰਾ ਮੈਰੀਨ a US based world leader in design and production of undersea warfare capabilities and Bharat Dynamics Limited will jointly supply and manufacture sonobuoys for the Indian Navy as per US Navy standards, with production split across US and Canada in accordance with Make in India principles। ਹੁਣ ਇਹ ਜਿਹੜੇ ਇਹ ਬਣਾਉਣ ਜਾ ਰਹੇ ਨੇ ਅਮਰੀਕਾ ਔਰ ਇੰਡੀਆ ਦੀ ਜੁਆਇੰਟ ਕੋਲੈਬੋਰੇਸ਼ਨ ਹੈ, ਸਪਲਿਟ ਹੋਏਗਾ, ਕੁਛ ਉੱਥੇ ਬਣੇਗਾ, ਕੁਛ ਇੱਥੇ ਬਣੇਗਾ, ਔਰ ਇਹਨੂੰ ਬੜੀ ਸਿਗਨੀਫਿਕੈਂਟ ਡਿਵੈਲਪਮੈਂਟਸ ਦੱਸਿਆ ਜਾ ਰਿਹਾ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਜੀ ਇਹ ਬੜੀ ਸਿਗਨੀਫਿਕੈਂਟ ਹੈ ਕਿਉਂਕਿ ਵੈਲਕਮਿੰਗ ਦਾ ਐਡਵਾਂਸਮੈਂਟ ਆਫ ਡਿਸਕਸ਼ਨ ਬਿਟਵੀਨ ਅਲਟਰਾ ਮੈਰੀਟਾਈਮ ਐਂਡ ਭਾਰਤ ਡਾਇਨਾਮਿਕਸ ਲਿਮਿਟਿਡ ਟੂ ਐਨਹਾਂਸ undersea domain awareness through first of its kind of partnership or this ਇਹ ਵੀ ਜੇਕ ਸਲੀਵਾਨ ਦੀ ਇਸ ਵਿਜ਼ਿਟ ਦੇ ਨਾਲ ਹੀ ਇਹਨੂੰ ਜੋੜਿਆ ਜਾਂਦਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਸ ਦੇ ਮੌਕੇ ਸਟ੍ਰੈਟੇਜਿਕ ਟੈਕਨੋਲੋਜੀ ਪਾਰਟਨਰਸ਼ਿਪ issued on January 6 at the end of US National Security Advisor Jake Sullivan's visit to India on the aspect of deepening defense innovation and industrial cooperation. Mr. Sullivan on his final trip to the region as NSA held a capstone meeting with his Indian counterpart ਅਜੀਤ ਡੋਵਾਲ। ਹੁਣ ਇਹ ਉੱਥੇ ਬੈਠੇ ਨਿਊਕਲੀਅਰ ਵੀ ਉਹਨਾਂ ਨੇ ਬੰਦਸ਼ਾਂ ਚੁੱਕ ਦਿੱਤੀਆਂ ਇੰਡੀਅਨ ਕੰਪਨੀਆਂ ਜਿਹੜੀਆਂ ਇਹ ਸਾਰੇ ਪੀਰੀਅਡ ਸੀ। ਹੁਣ ਇਸ ਲੈਵਲ ਦੀ ਇਨਵੈਸਟਮੈਂਟ ਵੀ ਹੈ। ਦੂਜੇ ਪਾਸੇ ਇੱਧਰ ਉਹਨਾਂ ਨੇ ਜਿਹੜੀਆਂ 2 ਵੱਡੀਆਂ ਇੰਡੀਅਨ ਕੰਪਨੀਆਂ ਜਿਹੜੀਆਂ ਕਿ ਅਮਰੀਕਨ ਬੱਚਿਆਂ ਨੂੰ ਡਰੱਗੀ ਬਣਾ ਰਹੀਆਂ ਔਰ ਪ੍ਰੋਫਿਟ ਖਾ ਰਹੀਆਂ ਫੈਂਟਨਲ ਇੰਡੀਆ 'ਚੋਂ ਕਰਕੇ ਇਹ, ਔਰ ਮੈਨੂੰ ਇਹ ਲੱਗਦਾ ਵੀ ਇਹ ਵਾਕਈ ਜੋ ਬਾਈਡਨ ਦੇ ਨਾਲ ਹੋਇਆ ਇਹਦਾ ਹੀ ਹੱਕਦਾਰ ਸੀ। ਇਹਨਾਂ ਨੇ ਜਿਸ ਕਿਸਮ ਦਾ ਸਾਰਾ ਮਾਹੌਲ ਬਣਾਇਆ, ਇੰਡੀਅਨ ਜਿਸ ਕਿਸਮ ਦੀ ਘੁਸਪੈਠ ਵਿੱਚ ਪੈਦਾ ਹੋਈ ਔਰ ਜਿਵੇਂ ਯੂਕਰੇਨ ਦੇ ਮਾਮਲੇ 'ਚ ਫੇਲ ਹੋਇਆ ਟੋਟਲੀ, ਜੋ ਗਜ਼ਾ ਦੇ ਵਿੱਚ ਚੱਲ ਰਿਹਾ
ਉਹਦੇ 'ਚ ਟੋਟਲ ਫਲॉप ਹੈ। ਔਰ ਮੈਨੂੰ ਇਹ ਲੱਗਦਾ ਹੈ ਵੀ ਇੰਡੀਆ ਦੇ ਮਾਮਲੇ 'ਚ ਇੰਡੀਅਨ ਜਿਹੜੇ ਨੇ ਇਹ ਡਿਊਪ ਕਰਨ 'ਚ ਕਾਮਯਾਬ ਰਹੇ ਕਿ ਉਹਨਾਂ ਨੇ ਇਹਨਾਂ ਨੂੰ ਕਿਵੇਂ ਮੂਰਖ ਵੀ ਬਣਾਇਆ, ਰੂਸ ਨੂੰ ਵੀ ਕਰੂਡ ਆਇਲ ਵੇਚੀ ਗਏ, ਟਰਾਂਸਨੈਸ਼ਨਲ ਰਿਪਰੈਸ਼ਨ ਵੀ ਕੀਤੀ। ਔਰ ਹੁਣ ਜਾਂਦੇ ਜਾਂਦੇ ਐਸੀ ਕੀ ਮਜਬੂਰੀ ਹੈ, ਹਾਲਾਂ ਇਹ ਤਾਂ ਹੁਣ ਠੀਕ ਹੈ ਵੀ $20,000 ਦੀ ਜਿਹੜੀ ਹੈ ਹੀਰੇ ਦੀ ਮੁੰਦਰੀ ਉਹਦੀ ਬੀਬੀ ਨੂੰ, ਬਾਈਡਨ ਦੀ ਵਾਈਫ ਨੂੰ ਦਿੱਤੀ ਇਹਨੇ ਮੋਦੀ ਜਦੋਂ ਆਇਆ, ਕਿਉਂਕਿ ਉਹਦੀ ਕੀਮਤ ਪਾਈ ਜਾਂਦੀ ਹੈ ਜਦੋਂ ਅਹੁਦਾ ਜਾਂਦਾ ਵੀ ਜਾਂ ਪੈਸੇ ਦਿਓ ਤੇ ਦੂਜਾ। ਹਾਲਾਂ ਮੇਰਾ ਖਿਆਲ ਹੈ ਸ਼ਾਇਦ ਟਰੰਪ ਨਾਰਾਜ਼ ਵੀ ਨਾ ਹੋਏ ਕਿ ਜਦੋਂ ਪਹਿਲਾਂ ਮੋਦੀ ਟਰੰਪ ਦੇ ਵੇਲੇ ਆਇਆ ਤੇ ਉਹਦੀ ਘਰ ਵਾਲੀ ਮੈਲੋਨੀਆ ਨੂੰ $2,500 ਵਾਲੀ ਜਿਹੜੀ ਹੈ ਉਹ ਗਹਿਣਾ ਦਿੱਤਾ ਸੀ। ਉਹ ਹੁਣ ਪਤਾ ਲੱਗ ਗਿਆ ਉਹਨੂੰ ਕਿ ਵੀ ਅੱਛਾ ਇਹ ਉਹਨੂੰ 20,000 ਵਾਲਾ ਦਿੱਤਾ ਹੈ। ਪਤਾ ਨਹੀਂ ਹੁਣ ਉਹ ਕੋਈ ਹਿਸਾਬ ਕਿਤਾਬ ਬਰਾਬਰ ਕਰ ਰਿਹਾ, ਇੱਕ ਗਹਿਣਾ ਹਿਸਾਬ 'ਚ ਪਾਇਆ ਹੋਏ, ਕੋਈ ਜੇਬ 'ਚ ਨਾ ਲਟਕਾਇਆ ਹੋਏ, ਕਿਉਂਕਿ ਕਰਪਟ ਤਾਂ ਹੈ ਜੋ ਇਹਦਾ ਮੁੰਡਾ ਵੀ ਹੰਟਰ ਬਾਈਡਨ। ਔਰ ਜਿਵੇਂ ਉਹਨੇ ਜਿਹੜਾ ਉਹ ਪੈਸੇ ਪੂਸੇ ਬਣਾਏ ਨੇ, ਹੁਣ ਉਹ ਆਪ ਹੀ ਉਹਨੂੰ ਮਾਫੀ ਪਾਰਡਨ ਕਰ ਰਿਹਾ ਆਪਣੇ ਮੁੰਡੇ ਨੂੰ ਜਿਹਦੀ ਕਨਵਿਕਸ਼ਨ ਹੈ। ਸੋ ਕੁੱਲ ਮਿਲਾ ਕੇ ਇਹ ਜਿਹੜਾ ਸਾਡੇ ਲਈ ਥੋੜਾ ਇਹ ਸਮਝਣਾ ਔਖਾ ਹੈ। ਅਸੀਂ ਹੋਪ ਕਰਦੇ ਹਾਂ ਕਿ ਟਰੰਪ ਐਡਮਿਨਿਸਟ੍ਰੇਸ਼ਨ ਇਸ ਕਿਸਮ ਦੀ ਡਾਈਕੋਟਮੀ ਚ ਦਾ ਸ਼ਿਕਾਰ ਨਹੀਂ ਹੋਏਗਾ ਔਰ ਇੰਡੀਆ ਨੂੰ ਜਿਹਨੂੰ ਕਹਿੰਦੇ ਨੇ ਕਿ ਵੀ ਜਿਸ ਸਲੂਕ ਦਾ ਉਹ ਹੱਕਦਾਰ ਹੈ ਉਹੀ ਕੀਤਾ ਜਾਏਗਾ। ਅਮਰੀਕਨ ਸਿਟੀਜ਼ਨਸ ਦੇ ਇੰਟਰਸਟ ਨੂੰ ਪ੍ਰਾਇੋਰਟੀ ਹੋਏਗੀ ਔਰ ਇਹ ਬੇਈਮਾਨ ਜਿਹੜਾ ਸਾਰਾ ਇਹਨਾਂ ਦਾ ਕੰਮਕਾਰ ਦਾ ਸਿਲਸਿਲਾ ਹੈ ਇਹਨਾਂ ਨੂੰ ਜਿਹੜਾ ਉਹ ਟਿਕਾਣੇ ਰੱਖਿਆ ਜਾਏਗਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।